ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਇਹ ਵਕਤ ਕਿਸੇ ਦੇ ਪਿਓ ਦਾ ਨਹੀਂ, ਕੀ ਪਤਾ ਕਦੋਂ ਫਿਰ ਜਾਵੇ। ਪਤਾ ਉਦੋਂ ਲੱਗਦਾ ਜਦ ਪੰਛੀ ਪਿੰਜਰੇ ਦੇ ਵਿੱਚ ਘਿਰ ਜਾਵੇ। ਕਈ ਵਾਰ ਉੱਡਦੇ ਪੰਛੀ ਪਿੰਜਰਿਆਂ ਦੇ ਵਿੱਚ ਪੈ ਜਾਂਦੇ ਨੇ ਤੇ ਕਈ ਵਾਰ ਪਿੰਜਰਿਆਂ ਦੇ ਪੰਛੀ ਆਜ਼ਾਦ ਹੋ ਜਾਂਦੇ ਨੇ। ਬੰਦੇ ਨੂੰ ਹਮੇਸ਼ਾ ਵਕਤ ਵਿਚਾਰ ਕੇ ਗੱਲ ਕਰਨੀ ਚਾਹੀਦੀ ਹੈ। ਔਰ ਸਮਾਂ ਹੋ ਗਿਆ ਜੀ ਨਜ਼ਰੀਆ ਦਾ, ਤੇ ਅਸੀਂ ਹਾਜ਼ਰ ਹਾਂ ਪੰਜਾਬੀ ਰੇਡੀਓ USA ਤੇ ਲੈ ਕੇ ਪ੍ਰੋਗਰਾਮ ਨਜ਼ਰੀਆ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਰਮਨੀਕ ਕੌਰ ਜੀ। ਹਾਂਜੀ ਜੋਗੀ ਜੀ। ਦੇਖ ਲਓ ਪੱਛਮੀ ਬੰਗਾਲ ਦੇ ਵਿੱਚ ਨਾ TMC ਵਾਲਿਆਂ ਨੇ ਜੀ ਭਾਰਤੀ ਜਨਤਾ ਪਾਰਟੀ ਦੀ ਹਾਂ ਉਹੋ ਜੀ ਕੀਤੀ, ਸੇਮ ਟੂ ਸੇਮ। ਕਿਹੋ ਜੀ? ਜਿੱਦਾਂ ਦੀ ਮੈਂ ਤੇਰੀ ਕਰਦਾ ਹੁੰਦਾ। ਅੱਛਾ ਹਾਂਜੀ। ਹਜਾਮਤ। ਚਾਹੇ ਇਹਨੂੰ ਤੁਸੀਂ ਹਜਾਮਤ ਸਮਝ ਲਓ, ਚਾਹੇ ਇਹਨੂੰ ਤੁਸੀਂ ਕੀਕੇ ਸਮਝ ਲਓ, ਅੱਛਾ, ਤੇ ਚਾਹੇ ਇਹਨੂੰ ਕੇਟੀ ਸਮਝ ਲਓ। ਯੂ ਮੀਨ ਟੂ ਸੇ ਖੁੰਬ ਠੱਪ? ਹਾਂ, ਖੁੰਬ ਠੱਪ। ਅਗਲਿਆਂ ਨੇ ਫਿਰ ਪੂਛਾਂ ਝਕਾਈਆਂ। ਅੱਛਾ। ਹਾਂ, ਐਡੀ ਦੌੜ ਲਵਾਈ ਨਾ ਕਿ ਬਸ ਪੁੱਛੋ ਨਾ। ਦੇਖੋ ਇਹ ਹੁਣ ਕੀ ਕਹੀਏ, ਹੁਣ ਅਗਲੇ ਆਪ ਹੀ ਦੱਸ ਸਕਦੇ ਵੀ ਉਹਨਾਂ ਨੇ ਕੀ ਹੋਈ, ਕੀ ਉਹਨਾਂ ਦੇ ਸੁਪਨੇ ਸੀ, ਕਿੱਦਾਂ ਉਹ ਵਿਚਾਰੇ ਮੂਧੇ ਮੂੰਹ ਡਿੱਗੇ ਆ ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਸਰਕਾਰ ਬਣਾ ਕੇ ਬੈਠੇ ਆ। ਖੇਲਾ ਖਤਮ ਹੋਇਆ? ਖੇਲਾ ਖਤਮ ਨਹੀਂ ਹੋਇਆ, ਖੇਲਾ ਹਲੇ ਸ਼ੁਰੂ ਹੋਣਾ ਹੈ। ਹਾਂ ਨਾਲੇ ਤਾਂ ਫੜਾਈ ਜਾਂਦੇ ਸੀ ਰੇਜ਼ਰ ਵੀ ਆ ਲੋ, ਹੁਣ ਸਾਲ ਦੀ ਜਿਹੜੀ ਮਿਹਨਤ ਕੀਤੀ ਆ ਉਹਨੂੰ ਸਾਫ਼ ਵੀ ਕਰ ਲੋ। ਗੱਲ ਇਹ ਹੈ ਕਿ ਅਸਲ ਵਿੱਚ ਖੇਲਾ ਹੁਣ ਸ਼ੁਰੂ ਹੋਣਾ ਹੈ। ਦੀਦੀ ਦੇ ਉਹ ਬੋਲ ਤੁਹਾਨੂੰ ਭੁੱਲ ਗਏ ਆ ਕਿ ਜਿਹੜੇ ਉਹਨਾਂ ਨੇ ਕਹੇ ਸੀ ਜੀ ਕਿ ਬੰਗਾਲ 1 ਕਦਮ ਤੇ ਦਿੱਲੀ 2 ਕਦਮ ਜੀ, ਠੀਕ ਹੈ ਨਾ। ਸੋ ਇਸ ਕਰਕੇ ਖੇਲਾ ਹਲੇ ਸ਼ੁਰੂ ਹੋਣਾ ਹੈ। ਪਰ ਉਹਨਾਂ ਦੇ ਤੇ ਪੈਰ ਤੇ ਪਲਸਤਰ ਲੱਗਾ ਸੀ ਨਾ ਜੋਗੀ ਜੀ। ਬਸ ਪੈਰ ਤੇ ਪਲਸਤਰ ਲੱਗਾ ਹੋਵੇ ਚਾਹੇ ਨਾ ਲੱਗਾ ਹੋਵੇ, ਪਰ ਅਗਲੇ ਨੇ ਕਈਆਂ ਦੀ ਜੀਬਾਂ ਤੇ ਪਲਸਤਰ ਲਾਤੇ ਆ। ਉਹ ਜੀਬਾਂ ਤੇ ਪਲਸਤਰ ਲਾਏ ਨਾਲੇ ਭਾਰਾ ਜਿਹਾ ਪੈਰ ਨਾ ਕਿਸੇ ਦੇ ਬੂਟ ਤੇ ਰੱਖਤਾ। ਹਾਂ, ਗੱਲ ਇਹ ਹੈ ਕਿ ਅਸਲ ਵਿੱਚ ਜੋ ਪੱਛਮੀ ਬੰਗਾਲ ਦੇ ਭਾਵੇਂ 5 ਸੂਬਿਆਂ ਦੇ ਨਾਲ ਬਾਕੀ ਵੀ ਚੋਣਾਂ ਹੋਈਆਂ ਜੀ, ਕੇਰਲ ਦੇ ਵਿੱਚ ਹੋਈਆਂ, ਅਸਮ ਦੇ ਵਿੱਚ ਹੋਈਆਂ, ਪੁਡੂਚੇਰੀ ਦੇ ਵਿੱਚ ਹੋਈਆਂ, ਤਾਮਿਲਨਾਡੂ ਦੇ ਵਿੱਚ ਹੋਈਆਂ, ਪਰ ਗੱਲ ਇਹ ਹੈ ਕਿ ਇਹ ਜਿਹੜੀਆਂ ਚੋਣਾਂ ਸੀ ਇਹਨਾਂ ਸਾਰਿਆਂ ਦੇ ਨਾਲ ਵੱਧ ਅੱਖ ਸੀ ਪੱਛਮੀ ਬੰਗਾਲ ਦੇ ਉੱਪਰ। ਬਿਲਕੁਲ ਜੀ, ਉੱਥੇ ਕੜਾ ਮੁਕਾਬਲਾ ਸੀ। ਔਰ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਏਦਾਂ ਲੱਗ ਰਿਹਾ ਸੀ, ਇੱਕ ਪਾਸੇ ਦੀਦੀ ਹੈ, ਦੂਜੇ ਪਾਸੇ ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਨਜ਼ਰੀਏ ਦੇ ਵਿੱਚ ਅਸੀਂ ਕੱਲ ਦੀ ਗੱਲ ਕਰਦੇ ਹਾਂ। ਜੋਗੀ ਜੀ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗੀ, ਜਿੱਦਾਂ ਹੀ ਰਿਜ਼ਲਟ ਆਇਆ ਨਾ ਪੈਰ ਤਾਂ ਬਿਲਕੁਲ ਠੀਕ ਹੋ ਗਏ, ਚੰਗੇ ਭਲੇ ਹੋ ਗਏ। ਦੇਖੋ ਗੱਲ ਇਹ ਹੈ, ਜਦੋਂ ਬੰਦਾ ਨਾ ਮੁੱਖ ਮੰਤਰੀ ਬਣਦਾ ਹੋਵੇ, ਮੇਰੇ ਵਰਗੇ ਨੂੰ ਬਣਾ ਕੇ ਦੇਖਿਓ। ਅੱਛਾ, ਮੈਂ ਤਾਂ ਤੁਹਾਨੂੰ ਇੱਥੇ ਦਿਸਣਾ ਨਹੀਂ। ਓਏ ਹੋਏ ਹੋਏ। ਹਾਂ, ਅਗਲਿਆਂ ਦੇ ਤਾਂ ਪੈਰਾਂ ਦੇ ਵਿੱਚ ਜਾਨ ਆ ਗਈ, ਠੀਕ ਹੈ ਨਾ। ਤੇ ਜਿਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲੀ ਹੈ, ਪੁੱਛ ਕੇ ਉਹਨਾਂ ਨੂੰ ਵੇਖ, ਪਲਾਸਟਰ ਤਾਂ ਉਹਨਾਂ ਦੇ ਲੱਗੇ ਆ। ਸਹੀ ਗੱਲ ਹੈ। ਦੇਖੋ ਇਹ ਜਿਹੜੀਆਂ ਬੰਗਾਲ ਦੀਆਂ ਚੋਣਾਂ ਹੋ ਕੇ ਹਟੀਆਂ, ਇਹਦੇ ਵਿੱਚ ਸਭ ਤੋਂ ਵੱਡਾ ਇੱਕ ਟਵਿਸਟ ਜਿਹੜਾ ਦੇਖਿਆ, ਜਿੱਥੇ ਮਮਤਾ ਬੈਨਰਜੀ ਹੁਣਾਂ ਦੀ ਪਾਰਟੀ ਜਿਹੜੀ ਹੈ ਉਹਨੇ ਹੈਟ੍ਰਿਕ ਬਣਾਈ ਆ, ਔਰ ਮਮਤਾ ਬੈਨਰਜੀ ਖੁਦ ਜਿਹੜੇ ਆ ਉਹ ਹਾਰ ਗਏ। ਕਹਿੰਦੇ ਨੇ ਘਰ ਦਾ ਪੇਤੀ ਲੰਕਾ ਢਾਈ। ਦੇਖੋ ਆਹ ਹੀ ਗੱਲ ਹੈ ਨਾ ਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਕਿ ਸ਼ਿਵੇਂਦੂ ਅਧਿਕਾਰੀ ਦਾ ਪਲੜਾ ਕਿਉਂ ਹੋਇਆ ਭਾਰੀ। ਅੱਜ ਬੜੀਆਂ ਤੁਸੀਂ ਤਸ਼ਬੀਹਾਂ ਦੇ ਰਹੇ ਹੋ, ਅੱਜ ਬੜੇ ਤੁਸੀਂ ਗੀਤਕਾਰ ਅੰਦਰਲੇ ਨੇ ਜਗਾ ਰਹੇ ਹੋ। ਮੈਂ ਕਹਾਂ ਜੀ, ਮੈਂ ਤਾਂ ਪੁੱਛੋ ਨਾ, ਅਗਲੇ ਜੇਕਰ ਉਹ ਬਣ ਨੂੰ ਕੀ ਕਹਿੰਦੇ ਆ, ਰਵਿੰਦਰਨਾਥ ਟੈਗੋਰ ਬਣ ਨੂੰ ਦਾੜੀ ਵਧਾ ਸਕਦੇ ਆ ਤੇ ਅਸੀਂ ਆਪਣੀ ਸ਼ਾਇਰੀ ਨਹੀਂ ਵਧਾ ਸਕਦੇ। ਓਏ ਹੋਏ ਹੋਏ। ਪਰ ਜੋਗੀ ਜੀ ਕਦੇ ਮੈਨੂੰ ਲੱਗਦਾ ਹੈ ਮਮਤਾ ਜੀ ਤੋਂ ਸਿੱਖ ਕੇ ਕਿ ਜੇ ਮੈਂ ਵੀ ਆਪਣੀਆਂ ਬਾਹਾਂ ਝਾੜੀਆਂ ਨਾ, ਜਾਂ ਤੁਸੀਂ ਵੀ ਆਪਣੀਆਂ ਆਸਤੀਨ ਜੇ ਝਾੜੇ, 5-6 ਸੱਪ ਤੇ ਇਹਨਾਂ ਚੋਂ ਵੀ ਨਿਕਲ ਆਉਣੇ ਆ। ਮੇਰੇ ਚੋਂ ਤਾਂ ਇੱਕੋ ਸੱਪ ਨਹੀਂ ਨਿਕਲਣੀ ਹੈਗੀ। ਸੱਪ ਤਾਂ ਆਪਾਂ ਬਹੁਤ ਰੱਖੇ ਨਹੀਂ। ਅੱਛਾ, ਕਦੀ ਤੁਸੀਂ ਮੈਨੂੰ ਸ਼ਿਵੇਂਦੂ ਅਧਿਕਾਰੀ ਵਰਗੇ ਲੱਗਦੇ ਹੋ। ਉਹ ਦੇਖੋ ਉੱਤੋਂ ਦਾੜੀ ਵਧਾ ਕੇ ਫਿਰ ਮੈਨੂੰ ਕਿਸੇ ਹੋਰ ਦੀ ਯਾਦ ਦਿਵਾਉਂਦੇ ਹੋ। ਗੱਲ ਇਹ ਹੈ ਨਾ, ਅੱਜ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਜੀ, ਇੱਥੇ ਜੋ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਸ਼ਿਵੇਂਦੂ ਅਧਿਕਾਰੀ ਦੀ ਜੇਕਰ ਜਿੱਤ ਹੋਈ ਹੈ ਤਾਂ ਉਹਦੇ ਵਿੱਚ ਬਹੁਤ ਵੱਡੇ ਕੀ ਕਹਿੰਦੇ ਕਾਰਨ ਨੇ ਜੀ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸ਼ਿਵੇਂਦੂ ਅਧਿਕਾਰੀ ਦੇ ਉੱਪਰ ਹੱਥ ਮਮਤਾ ਬੈਨਰਜੀ ਉਹਨਾਂ ਦਾ ਸੀਗਾ। ਬਿਲਕੁਲ ਠੀਕ ਹੈ। ਮਮਤਾ ਬੈਨਰਜੀ ਹੁਣੀ ਕੋਈ
ਨਵੇਂ ਤਾਂ ਆ ਨਹੀਂ ਗਏ, 7 ਵਾਰ ਐਮਪੀ ਰਹੇ ਨੇ ਜੀ। ਇੰਪੈਕਟ ਦੇਖਿਆ ਜਾਵੇ ਪ੍ਰਭਾਵ ਉਹੀ ਹੈ। ਹੁਣ ਜਿੱਦਾਂ ਤੁਸੀਂ ਕਈ ਵਾਰੀ ਕਹਿੰਦੇ ਹੋ ਕਿ ਜੇ ਮੇਰੇ ਚ ਮੂੰਹ ਚ 4 ਲਫ਼ਜ਼ ਨਿਕਲ ਹੀ ਗਏ ਆ ਤੇ ਪ੍ਰਭਾਵ ਤੁਹਾਡਾ ਹੈ। ਉਹ ਤਾਂ ਫਿਰ ਦੇਖਿਓ ਹੁਣੇ ਹੀ ਹੈ ਜੀ, ਜਿੱਦਾਂ ਮਰ ਜਾਓ ਮੰਨ ਲਓ ਤੁਸੀਂ, ਇਹ ਤਾਂ ਮੈਂ ਪੱਕੀ ਗੱਲ ਆ। ਚਲੋ ਖੈਰ ਅੱਜ ਤੂੰ ਹਕੀਕਤ ਤਾਂ ਮੰਨੀ ਆ, ਪਰ ਦੇਖੋ ਆਪਣੇ ਪੁਰਾਣੇ ਸਿਪਾ ਸਲਾਰ ਤੋਂ ਹਾਰ ਜਾਣਾ ਮਮਤਾ ਦੇ ਲਈ ਇੱਕ ਬਹੁਤ ਵੱਡੀ ਹਾਰ ਵੀ ਹੈ, ਰਿਸ਼ਤੇ ਦੀ ਹਾਰ ਵੀ ਹੈ। ਨਹੀਂ, ਇੱਥੇ ਹਾਰ ਨਾ ਕਹੋ, ਇੱਥੇ ਹਾਰ ਨਾ ਕਹੋ, ਇੱਥੇ ਅਖਾਣ ਵਰਤੋ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਅੱਜ ਤਾਂ ਬਹੁਤੀਆਂ ਗੱਲਾਂ ਆਉਂਦੀਆਂ ਵੀ ਫੁਰਦੀਆਂ ਪਈਆਂ, ਤੁਹਾਨੂੰ ਕੀ ਗੱਲ? ਸਾਨੂੰ ਪੈਸੇ ਹੀ ਗੱਲਾਂ ਦੇ ਮਿਲਦੇ, ਹੋਰ ਕਿਹੜਾ ਅਸੀਂ ਇੱਥੇ ਕਿਤੇ ਛੋਲਿਆਂ ਦੀ ਰੇੜੀ ਲਾਈ ਆ। ਹੁਣ ਤੱਕ ਤੇ ਤੁਹਾਡੇ ਸ਼ੈਲਰ ਸੀ ਕਿੱਥੇ ਗਏ ਹੋ? ਲਾਕਡਾਊਨ ਚ ਬੰਦ ਹੋ ਗਏ, ਮਿੰਨੀ ਲਾਕਡਾਊਨ ਚ ਕੈਪਟਨ ਸਾਹਿਬ ਨੇ ਬੰਦ ਕਰਾਤੇ ਹੋਣੇ ਨਾ। ਉਹ ਕਹਿੰਦੇ ਵੀ ਆਪਾਂ ਆਪਣੇ ਘਰ ਹੀ ਬੈਠੋ ਤੁਸੀਂ। ਹਾਂਜੀ ਜੀ, ਗੱਲ ਕਰ ਰਹੇ ਹਾਂ ਕਿ 2 ਮਈ ਦਾ ਇੰਤਜ਼ਾਰ ਸਾਰਿਆਂ ਨੂੰ ਸੀ। ਐਤਵਾਰ ਦਾ ਦਿਨ ਸਾਰਿਆਂ ਦੀ ਨਜ਼ਰ ਪੱਛਮ ਬੰਗਾਲ ਤੇ ਸੀ। ਹਾਲਾਂਕਿ ਇਹ ਨਹੀਂ ਹੈ ਕਿ ਕੇਰਲ, ਤਮਿਲਨਾਡੂ, ਆਸਮ ਤੇ ਪੁਡੂਚੇਰੀ ਦੇ ਵਿੱਚ ਵੀ ਕਮਲ ਖਿੜਿਆ, ਕਿਤੇ ਕਾਂਗਰਸ ਨੇ ਵੀ ਅੱਖਾਂ ਦਿਖਾਈਆਂ ਨੇ, ਪਰ ਪੱਛਮ ਬੰਗਾਲ ਦੇ ਉੱਪਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ। ਔਰ ਇੱਕ ਹੋਰ ਗੱਲ ਜੋਗੀ ਜੀ, ਸਮਝ ਨਹੀਂ ਆਉਂਦੀ ਵੀ ਇਹ ਕਿਵੇਂ ਹੋ ਗਿਆ। ਤੁਸੀਂ ਜੇ ਕਾਗਜ਼ੀ VOTING ਕੀਤੀ ਹੁੰਦੀ, ਬੈਲਟ ਪੇਪਰ ਯੂਜ਼ ਕੀਤਾ ਹੁੰਦਾ, ਫਿਰ ਤਾਂ ਮੰਨਦੇ ਆ ਵੀ ਇੱਕ ਸੀਟ ਦੇ ਉੱਪਰ ਤੁਹਾਡੀ VOTING ਜਿਹੜੀ ਹੈ ਉਹ 11:30 ਵਜੇ ਤੱਕ ਚੱਲੀ ਰਾਤ ਦੇ। ਪਰ ਜੇ ਤੁਸੀਂ ਮਸ਼ੀਨਾਂ ਵਰਤ ਰਹੇ ਹੋ ਤੇ ਕਾਹਦੀਆਂ ਮਸ਼ੀਨਾਂ ਜਿਹੜੀਆਂ ਰਾਤ ਦੇ 11:30 ਵਜੇ ਤੱਕ ਤੁਹਾਨੂੰ ਸਹੀ ਰਿਜ਼ਲਟ ਨਹੀਂ ਦੇ ਰਹੀਆਂ? ਦੇਖੋ ਗੱਲ ਇਹ ਹੈ ਕਿ ਇੱਥੇ ਕੁਝ ਜਿਹੜੀਆਂ ਨਾ ਵੋਟਾਂ ਜਿਹੜੀਆਂ ਸੀ ਉਹ ਬੈਲਟ ਪੇਪਰ ਦੇ ਨਾਲ ਵੀ ਪਾਈਆਂ ਗਈਆਂ। ਜੀ। ਜਿਹੜੇ ਕਿ ਸਿਆਣੇ ਬਜ਼ੁਰਗ ਸੀਗੇ ਉਹਨਾਂ ਨੂੰ ਉੱਥੇ ਨਹੀਂ ਆਉਣ ਦਿੱਤਾ ਗਿਆ। ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਬੈਲਟ ਪੇਪਰ ਦੇ ਥਰੂ ਲਈਆਂ ਗਈਆਂ, ਪੋਸਟਲ ਵੋਟਾਂ ਸੀਗੀਆਂ। ਉਹਨਾਂ ਦੀ ਗਿਣਤੀ ਕਰਦਿਆਂ ਇਹ ਵਕਤ ਲੱਗਾ। ਨਹੀਂ, ਪਰ ਲੋਕਾਂ ਨੇ ਤੇ ਇਹੀ ਗੱਲ ਕਹੀ ਹੈ ਨਾ ਵੀ ਆਖਰ ਇੰਨਾ ਵਕਤ ਕਿਉਂ ਲੱਗ ਰਿਹਾ? ਕਦੀ ਉਹ 400 ਸੀਟਾਂ ਤੋਂ ਅੱਗੇ ਚੱਲ ਰਹੇ ਨੇ, ਫਿਰ ਅਚਾਨਕ 1200 ਸੀਟਾਂ ਤੋਂ ਪਿੱਛੇ ਆ ਜਾਂਦੇ ਨੇ। ਦੇਖੋ ਗੱਲ ਇਹ ਹੈ ਕਿ ਜੋ ਮਰਜ਼ੀ ਹੋਇਆ ਹੋਵੇ, ਉੱਥੇ ਮਮਤਾ ਹਾਰੀ ਹੈ ਜੀ, TMC ਜਿੱਤੀ ਹੈ, ਠੀਕ ਹੈ। ਉਧਰ ਭਾਰਤੀ ਜਨਤਾ ਪਾਰਟੀ ਥੋੜਾ ਜਿਹਾ ਚਮਕੀ ਹੈ, ਪਰ ਦੇਸ਼ ਨਿਰਾਸ਼ ਹੋਇਆ। ਇਹਦਾ ਕੀ ਮਤਲਬ? ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਤਾਬੜਤੋੜ ਰੈਲੀਆਂ ਕੀਤੀਆਂ, ਬਿਲਕੁਲ ਕੀਤੀਆਂ। ਕੇਂਦਰੀ ਗ੍ਰਹਿ ਮੰਤਰੀ ਨੇ ਤਾਬੜਤੋੜ ਰੈਲੀਆਂ ਕੀਤੀਆਂ, ਰੋਕਣ ਦੇ ਬਾਵਜੂਦ ਕੀਤੀਆਂ, ਔਰ ਉੱਥੇ ਕਰੋਨਾ ਨਹੀਂ ਸੀ। ਹਾਂ, ਦੇਖੋ ਉੱਥੇ ਏਡੀ ਵੱਡੀ ਤਾਦਾਦ ਵਿੱਚ ਰੈਲੀਆਂ ਕਰਦੇ ਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸਰਕਾਰ ਰੈਲੀਆਂ ਜ਼ਿਆਦਾ ਤਾਂ ਕਰਦੀ ਹੈ ਜਦੋਂ ਉਹਨਾਂ ਨੂੰ ਆਪਣੀ ਜਿੱਤ ਦਿਖਾਈ ਦਿੰਦੀ ਹੋਵੇ। ਜੀ ਠੀਕ ਹੈ ਨਾ। ਉਹਨਾਂ ਨੂੰ ਪੂਰਾ ਯਕੀਨ ਸੀ ਭਾਰਤੀ ਜਨਤਾ ਪਾਰਟੀ ਨੂੰ ਕਿ ਇਸ ਵਾਰ ਅਸੀਂ ਮਮਤਾ ਬੈਨਰਜੀ ਹੁਣਾਂ ਨੂੰ ਅਸੀਂ ਅੱਗੇ ਨਹੀਂ ਆਉਣ ਦੇਣਾ। ਜੀ ਠੀਕ ਹੈ। ਉਹਨਾਂ ਦਾ ਜ਼ੋਰ ਕਿੱਥੇ ਲੱਗ ਗਿਆ ਭਾਰਤੀ ਜਨਤਾ ਪਾਰਟੀ ਦਾ? ਮਮਤਾ ਨੂੰ ਹਰਾਉਣ ਦੇ ਵਿੱਚ। ਬਿਲਕੁਲ। ਉਧਰ ਕਾਂਗਰਸ ਤੇ ਦੂਜੀਆਂ ਪਾਰਟੀਆਂ ਦਾ ਵੀ ਜ਼ੋਰ ਇਸੇ ਤੇ ਲੱਗਾ ਰਿਹਾ, ਅਸੀਂ BJP ਨੂੰ ਹਰਾਉਣਾ। ਹਾਂ, ਦੇਖੋ ਜਦੋਂ ਮੰਨ ਲਓ ਚਿੱਕੜ ਦੇ ਵਿੱਚ ਗੱਡੀ ਫਸੀ ਹੋਵੇ, ਤੁਸੀਂ ਧੱਕਾ ਮਾਰਦੇ ਆ, ਠੀਕ ਹੈ ਨਾ, ਤੇ ਕਈ ਵਾਰ ਪੈਰ ਆਪ ਦੇ ਵੀ ਉਖੜ ਜਾਂਦੇ ਹੁੰਦੇ ਆ। ਮਮਤਾ ਬੈਨਰਜੀ ਨਾਲ ਉਹ ਹੋਇਆ, ਉਹਨਾਂ ਨੇ ਪੂਰੇ ਸੂਬੇ ਦੇ ਲਈ ਚੋਣ ਲੜੀ। ਜੀ। ਉਹ ਸੂਬੇ ਦੇ ਵਾਸਤੇ ਚੋਣ ਲੜਦੇ ਉਹਨਾਂ ਨੇ TMC ਦੀ ਗੱਡੀ ਜਿਹੜੀ ਹੈ ਉਹ ਬਾਹਰ ਕੱਢਣ ਦੇ ਵਾਸਤੇ ਪੂਰਾ ਜ਼ੋਰ ਲਾਇਆ, ਢਿੱਲ ਲਾਇਆ। ਇੱਕ ਪਾਸੇ ਪ੍ਰਧਾਨ ਮੰਤਰੀ, ਇੱਕ ਪਾਸੇ ਸੂਬੇ ਦੀ ਮੁੱਖ ਮੰਤਰੀ। ਜੀ ਲੜਾਈ ਵੱਡੀ ਸੀ, ਔਰ ਵੱਡੀ ਲੜਾਈ ਦੇ ਵਿੱਚ ਜ਼ੋਰ ਲੱਗਣੇ ਵਾਜਬ ਵੀ ਸੀਗੇ, ਕਿਉਂਕਿ ਇੱਕ ਪਾਸੇ ਤਾਂ ਸੱਤਾ ਸਿਸਟਮ ਆ, ਦੂਸਰੇ ਪਾਸੇ ਇੱਕ ਮੁੱਖ ਮੰਤਰੀ ਆ ਤੇ ਆਪਦੇ ਕੈਂਡੀਡੇਟ ਆ, ਉਹਨਾਂ ਦੇ ਉੱਪਰ ਦਬਾਅ ਵੀ ਹੈਗਾ। ਔਰ ਉਹਨਾਂ ਨੇ ਇੰਨਾ ਜ਼ੋਰ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਜੋਗੀ ਜੀ ਕਰ ਰਿਹਾ ਤੁਹਾਨੂੰ ਕਹਾਂ ਕਿ ਉੱਗੇ ਪੱਤਰਕਾਰ ਸਾਡੇ ਨਾਲ ਨੇ। ਤੇ ਕਹਿਣਾ ਹੀ ਚਾਹੀਦਾ ਤੁਹਾਨੂੰ, ਤੇ ਇਹ ਤਾਂ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਤੁਹਾਨੂੰ। ਅੱਛਾ, ਮਾਹਰ ਸਾਡੇ ਨਾਲ ਨੇ। ਜਦੋਂ ਜਾਗੋ ਤਦੋਂ ਸਵੇਰਾ। ਅੱਛਾ, ਹਾਂਜੀ, ਤੁਸੀਂ ਬਹੁਤ ਇੱਥੇ ਮਾਹਰ ਬਣੇ ਫਿਰਦੇ। ਇਹ ਦੱਸੋ ਫਿਰ ਉਹ BJP ਜਿਹੜੀ ਕਹਿੰਦੀ ਸੀਗੀ ਕਿ 200 ਤੋਂ ਵੱਧ ਸੀਟਾਂ ਲਵਾਂਗੇ, ਹਾਂਜੀ, ਇੰਨੀਆਂ ਰੈਲੀਆਂ ਕੀਤੀਆਂ। ਦੇਖੋ ਕਿਸੇ ਦੇਸ਼ ਦਾ ਮੁਖੀ ਕਰੋਨਾ ਭੁੱਲ ਜੇ, ਨਾਗਰਿਕਾਂ ਨਾਲ ਕੀ ਹੋ ਰਿਹਾ ਉਹ ਭੁੱਲ ਜਾਵੇ, ਸਾਰਾ ਧਿਆਨ ਉਹਦਾ ਇੱਕ ਰਾਜ ਵੱਲ ਹੋਵੇ। ਹਾਂਜੀ, ਠੀਕ ਹੈ। ਜਿੱਦਾਂ ਕਹਿੰਦੇ ਨੇ ਵੀ ਛੜਾ ਬੰਦਾ ਜਦੋਂ ਕਿਸੇ ਆਪਣੇ ਤੋਂ ਛੋਟੀ ਉਮਰ ਦੀ ਲੇਡੀ ਨੂੰ ਦੀਦੀ ਕਵੇ, ਹਾਂ ਤਾਂ ਲੱਗਣੀ ਸੀ। ਲੱਗਣੀ ਹੈ। ਗੱਲ ਸਭ ਤੋਂ ਵੱਡੀ ਇਹ ਹੈ ਨਾ, ਹਾਂ, ਕਿ ਸੁਪੜਾ ਸਾਫ਼ ਹੋਇਆ, ਉਹਦਾ ਕੀ ਰੀਜ਼ਨ? ਦੇਖੋ ਇਹ ਸੁਪੜਾ ਸਾਫ਼ ਹੋਇਆ ਖੱਬੇ ਪੱਖੀਆਂ ਦਾ, ਲੈਫਟ ਦਾ। ਉਹ ਪਿਛਲੀ ਵਾਰ ਲੈਫਟ ਕਿੱਥੇ ਸੀ?
ਵਿਰੋਧੀ ਧਿਰ ਦੇ ਵਿੱਚ ਬਹੁਤ ਮਜ਼ਬੂਤ ਤੌਰ ਨਾਲ ਬੈਠਾ ਹੋਇਆ ਸੀ। ਲੈਫਟ ਵਾਲਿਆਂ ਦੀ ਵੋਟ ਹੁਣ ਇਹ ਨਹੀਂ ਪਤਾ ਹੈ ਕਿ ਸਾਰੀ ਭਾਰਤੀ ਜਨਤਾ ਪਾਰਟੀ ਖਿੱਚ ਕੇ ਲੈ ਗਈ ਤੇ ਜਾਂ ਫਿਰ ਉਹ ਮਮਤਾ ਬੈਨਰਜੀ ਹੁਣੀ ਲੈ ਗਏ ਜੀ, ਕਿਉਂਕਿ ਲੈਫਟ ਵਾਲਿਆਂ ਦੇ ਹਿੱਸੇ ਕੁਝ ਨਹੀਂ ਆਇਆ। ਉਹਨਾਂ ਦੇ ਵੱਲੋਂ ਤਾਂ ਪੱਤਾ ਸਾਫ਼ ਹੋ ਗਿਆ ਜੀ, ਪੱਤਾ ਸਾਫ਼ ਕਾਂਗਰਸ ਦਾ ਵੀ ਹੋ ਗਿਆ। ਬਿਲਕੁਲ ਹੋਇਆ। ਭਾਰਤੀ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਬੇਸ਼ੱਕ ਕੇਰਲ ਦੇ, ਤਮਿਲਨਾਡੂ ਦੇ, ਅਸਮ ਦੇ, ਪੁਡੂਚੇਰੀ ਦੇ ਵੀ ਇਲੈਕਸ਼ਨ ਸਾਹਮਣੇ ਆਏ ਨੇ, ਰਿਜ਼ਲਟ ਸਾਹਮਣੇ ਆਏ ਨੇ, ਲੇਕਿਨ ਸਭ ਤੋਂ ਜ਼ਿਆਦਾ ਧਿਆਨ ਹਰ ਕਿਸੇ ਦਾ ਮਮਤਾ ਬੈਨਰਜੀ ਤੇ ਸੀ। ਭੁੱਲ ਗਏ ਲੋਕੀ ਕਿ ਮਮਤਾ ਬੈਨਰਜੀ ਹਾਰੇ ਨੇ ਜੀ, ਸਿਰਫ ਤੇ ਸਿਰਫ ਉਹਨਾਂ ਨੂੰ ਉਹਦੇ ਵਿੱਚ ਵੀ ਦੀਦੀ ਦੀ ਜਿੱਤ ਦਿਖਾਈ ਦਿੱਤੀ। ਬਹੁਤ ਸਾਰੇ ਲੋਕਾਂ ਨੇ ਮੈਸੇजेस ਵੀ ਭੇਜੇ ਕਿ ਮਮਤਾ ਬੈਨਰਜੀ ਸਿੰਪਲ ਰਹਿੰਦੇ ਨੇ, ਸਾਦੀ ਜ਼ਿੰਦਗੀ ਜਿੰਦੇ ਨੇ, ਬੁੱਕਸ ਦੀ ਰਾਇਲਟੀ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ, ਕੋਈ ਉਹ ਕਿਸੇ ਤਰ੍ਹਾਂ ਦੀ ਤਨਖਾਹ ਨਹੀਂ ਲੈਂਦੇ, ਹਵਾਈ ਚੱਪਲ ਪਾਉਂਦੇ ਨੇ, ਔਰ ਦੂਜੇ ਪਾਸੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਲਿਸ਼ਕਾਇਆ ਪੁਸ਼ਕਾਇਆ ਜਾਂਦਾ ਹੈ ਨਾ। ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਵੀ ਕਾਊਂਟ ਕੀਤੀਆਂ ਕਿ ਤੁਸੀਂ ਬਾਹਰੀ ਅਡੰਬਰ ਤਾਂ ਰਚਾਉਂਦੇ ਹੋ, ਅੰਦਰ ਤੁਹਾਡੇ ਪੂਰੇ ਦੇਸ਼ ਦੇ ਵਿੱਚ ਕੀ ਹੋ ਰਿਹਾ। ਤੁਹਾਨੂੰ ਕਿਸਾਨ ਬੈਠੇ ਦਿਖਾਈ ਨਹੀਂ ਦੇ ਰਹੇ, ਤੁਹਾਨੂੰ ਕਰੋਨਾ ਦਿਖਾਈ ਨਹੀਂ ਦੇ ਰਿਹਾ, ਤੁਹਾਨੂੰ ਜਨਤਾ ਕਰਲਾਉਂਦੀ ਦਿਖਾਈ ਨਹੀਂ ਦੇ ਰਹੀ, ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਸਿਰਫ ਪੱਛਮ ਬੰਗਾਲ ਦੀ ਕੁਰਸੀ। ਕਿਉਂ? ਸੱਤਾ ਦਾ ਨਸ਼ਾ ਜਿਹੜਾ ਨਾ ਉਹ ਬੜਾ ਖਰਾਬ ਹੁੰਦਾ ਹੈ ਜੀ ਜੀ, ਕੁੱਲ ਨਸ਼ਿਆਂ ਦੇ ਨਾਲ। ਜਿਹੜਾ ਸੱਤਾ ਦਾ ਨਸ਼ਾ ਭਾਰਤੀ ਜਨਤਾ ਪਾਰਟੀ ਦੇ ਸਿਰ ਚੜਿਆ ਸੀਗਾ। ਅਮਿਤ ਸ਼ਾਹ ਹੁਣਾਂ ਦੀ ਬੋਲੀ ਜੀ, ਔਰ ਉਧਰ ਪ੍ਰਧਾਨ ਮੰਤਰੀ ਸਾਹਿਬ ਦੀ ਬੋਲੀ ਤੋਂ ਯਾਦ ਹੈ ਕਿ ਇਹਨਾਂ ਨੇ ਬੋਲੀ ਵੀ ਲਾਈ। 37 MLA ਵੀ ਖਰੀਦੇ ਸੀ ਉਹਨਾਂ ਨੇ, 37 ਬੰਦੇ ਖਰੀਦੇ, ਜਿਹਦੇ ਵਿੱਚੋਂ ਸਿਰਫ 3 ਬੰਦੇ ਹੀ ਜਿੱਤ ਪਾਏ ਨੇ, 34 ਤੇ ਵਿਚਾਰੇ ਐਵੇਂ ਰਹੇ। ਦੇਖੋ ਗੱਲ ਇਹ ਹੈ ਕਿ ਵਿਕਾਊ ਮਾਲ ਜਿਹੜਾ ਹੁੰਦਾ ਨਾ, ਜੋ ਵਿਕਾਊ ਹੈ ਉਹ ਟਿਕਾਊ ਹੈ, ਇਹ ਥੋੜਾ ਕਹਿ ਸਕਦੇ ਆਪਾਂ ਜੀ, ਠੀਕ ਹੈ ਨਾ। ਸੋ ਇਸ ਕਰਕੇ ਉਹਨਾਂ ਦਾ ਜੋ ਹਾਲ ਹੋਣਾ ਸੀ ਉਹੀ ਹੋਇਆ। ਹਾਲਾਤ ਸ਼ਿਵੇਂਦੂ ਅਧਿਕਾਰੀ ਦੇ ਵੀ ਬਹੁਤ ਚੰਗੇ ਨਹੀਂ ਰਹਿਣੇ। ਇਹ ਵੀ ਹੋ ਸਕਦਾ ਕੱਲ ਨੂੰ ਸ਼ਿਵੇਂਦੂ ਅਧਿਕਾਰੀ ਮੁੜ ਕੇ ਆਪਣੇ ਘਰ ਵਾਪਸੀ ਕਰ ਲਵੇ, ਕਿਉਂਕਿ ਜਿਹੜੇ ਲੋਕ ਸੱਤਾ ਦੇ ਭੁੱਖੇ ਹੁੰਦੇ ਨੇ, ਸ਼ਿਵੇਂਦੂ ਅਧਿਕਾਰੀ ਦੇ ਮੋਹਰੇ ਵੀ ਥਾਲੀ ਦੇ ਵਿੱਚ ਪਾ ਕੇ ਮੁੱਖ ਮੰਤਰੀ ਦੀ ਕੁਰਸੀ ਕੀ ਪਤਾ ਰੱਖੀ ਹੋਵੇ, ਠੀਕ ਹੈ ਨਾ। ਕਿਉਂਕਿ ਉਹਨੂੰ ਤਾਂ ਝੁਕਦਾ ਛਾਬਾ ਦੀਦਾ ਸੀ ਕਿ ਸੈਂਟਰ ਦੇ ਵਿੱਚ ਸਰਕਾਰ ਆ, ਮੈਂ ਕੁਝ ਬਣ ਜਾਵਾਂਗਾ। ਕਹਿੰਦੇ ਨੇ ਕਿ ਜਦੋਂ ਤੁਸੀਂ ਆਸਤੀਨ ਦੇ ਸੱਪ ਬਣ ਜਾਂਦੇ ਹੋ, ਜਦੋਂ ਤੁਸੀਂ ਸਿਰਫ ਆਪਣਾ ਹੀ ਫਾਇਦਾ ਸੋਚਦੇ ਹੋ, ਤੁਹਾਨੂੰ ਪਾਰਟੀ ਦਿਖਾਈ ਨਹੀਂ ਦਿੰਦੀ, ਤੁਹਾਨੂੰ ਆਪਣਾ ਰਾਜ ਔਰ ਆਪਣਾ ਦੇਸ਼ ਦਿਖਾਈ ਨਹੀਂ ਦਿੰਦਾ, ਤੁਸੀਂ ਦਲ ਬਦਲ ਲੈਂਦੇ ਹੋ। ਪਰ ਜਦੋਂ ਤੁਹਾਨੂੰ ਲੱਗਦਾ ਕਿ ਇੱਧਰ ਮੌਕਾ ਸੀ, ਹੁਣ ਇੱਧਰ ਨੂੰ ਹੋ ਜਾਓ, ਇਹੋ ਜਿਹੇ ਲੋਕਾਂ ਦਾ ਕੋਈ ਜ਼ਮੀਰ ਨਹੀਂ ਹੁੰਦਾ। ਸੋ ਸ਼ੁਭੇਂਦੂ ਅਧਿਕਾਰੀ ਇੰਨੇ ਪੁਰਾਣੇ ਬੰਦੇ ਹੋਣ ਦੇ ਬਾਵਜੂਦ ਇੱਕਦਮ ਜਦੋਂ ਆਪਣੀ ਪਾਰਟੀ ਛੱਡਦੇ ਨੇ, ਲੋਕਾਂ ਨੂੰ ਝਟਕਾ ਲੱਗਦਾ ਹੈ। ਦੇਖੋ ਮੈਂ ਇੱਥੇ ਇਹ ਗੱਲ ਕਹਿਣੀ ਚਾਹੂੰਗਾ, ਜਿਹੜੀ ਸਿਆਸਤ ਆ ਜੀ ਮੌਜੂਦਾ ਸਮੇਂ ਦੇ ਵਿੱਚ ਉਹ ਮੌਕਿਆਂ ਦਾ ਨਾਮ ਹੈ ਜੀ, ਠੀਕ। ਸ਼ਿਵੇਂਦੂ ਅਧਿਕਾਰੀ ਨੇ ਮੌਕਾ ਲੈਣ ਦੀ ਕੋਸ਼ਿਸ਼ ਕੀਤੀ, ਕੋਈ ਵੱਡਾ ਗੁਨਾਹ ਨਹੀਂ ਕਰ ਲਿਆ ਉਹਨੇ, ਠੀਕ ਹੈ ਨਾ। ਉਹਨੇ ਕੋਈ ਜੱਗੋ 13ਵੀਂ ਗੱਲ ਨਹੀਂ ਕਰਤੀ ਜੀ। ਹਰ ਵੇਲੇ ਲੋਕ ਪਾਰਟੀਆਂ ਬਦਲਦੇ ਆ, ਸਿਆਸਤ ਵਿੱਚ ਇਦਾਂ ਹੀ ਚੱਲਦਾ ਹੈ। ਹੁਣ ਸਾਨੂੰ ਆਦਤ ਪਾ ਲੈਣੀ ਚਾਹੀਦੀ ਹੈ ਕਿ ਜੋ ਅੱਜ ਸਾਡੇ ਸਕੇ ਨਹੀਂ ਬਣਦੇ, ਉਹ ਕੱਲ ਨੂੰ ਸਾਡੇ ਦੁਸ਼ਮਣ ਵੀ ਹੋਣਗੇ। ਸਿਆਸਤ ਵਿੱਚ ਕੋਈ ਸਕਾ ਦੋਸਤ ਨਹੀਂ ਹੁੰਦਾ, ਕੋਈ ਸਕਾ ਦੁਸ਼ਮਣ ਨਹੀਂ ਹੁੰਦਾ, ਠੀਕ ਹੈ ਨਾ। ਸੋ ਇਸ ਗੱਲ ਸ਼ਿਵੇਂਦੂ ਅਧਿਕਾਰੀ ਜੇ ਜਿੱਤ ਵੀ ਗਏ ਤਾਂ ਕੀ ਹੋ ਗਿਆ, ਕੀ ਉਹਨਾਂ ਨੇ ਕੱਦੂ ਚ ਤੀਰ ਮਾਰ ਲਿਆ। ਤੇ ਜੇਕਰ ਮਮਤਾ ਬੈਨਰਜੀ ਹਾਰ ਵੀ ਗਏ ਆ ਤੇ ਤਾਂ ਵੀ ਐਡਾ ਕੀ ਪਹਾੜ ਟੁੱਟ ਪਿਆ। ਮਮਤਾ ਬੈਨਰਜੀ ਦਾ ਮੁੱਖ ਮੰਤਰੀ ਬਣਨਾ ਤੈਅ ਆ। 6 ਮਹੀਨਿਆਂ ਦੇ ਵਿੱਚ ਉਹ ਕਿਸੇ ਨਾ ਕਿਸੇ ਨੂੰ ਅਸਤੀਫਾ ਦਵਾ ਕੇ ਇਲੈਕਸ਼ਨ ਲੜ ਲੈਣਗੇ। ਮੁੱਖ ਮੰਤਰੀ ਹੋਣਾ, ਮੁੱਖ ਮੰਤਰੀ ਨੇ ਇਲੈਕਸ਼ਨ ਜਿੱਤ ਵੀ ਜਾਣੀ ਹੈ, ਠੀਕ ਹੈ। ਕੱਲ ਨੂੰ ਜਦੋਂ ਉਹ ਉੱਥੋਂ ਜਿੱਤ ਕੇ ਆ ਜਾਣਗੇ, ਜਿਸ ਬੰਦੇ ਦਾ ਅਸਤੀਫਾ ਦਵਾਇਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਨਜ਼ਰੀਆ ਦੇ ਵਿੱਚ ਹੁਣ ਗੱਲ ਕਰਾਂਗੇ ਪੀਕੇ ਦੀ। ਬਿਲਕੁਲ ਜੀ, ਜਿਹੜੇ ਕਿ ਬਹੁਤ ਵੱਡੇ ਰਣਨੀਤੀਕਾਰ ਨੇ ਔਰ ਉਹਨਾਂ ਨੇ ਜਿਹੜਾ ਇਹ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ 10 ਸੀਟਾਂ ਤੱਕ ਸਿਮਟ ਜਾਊਗੀ ਜੀ ਜੀ। ਜੇਕਰ ਉਸ ਤੋਂ ਵੱਧ ਲੈ ਕੇ ਜਾਂਦੀ ਆ ਤੇ ਮੈਂ ਕਦੇ ਵੀ ਕਿਸੇ ਦਾ ਇਸ ਤਰ੍ਹਾਂ ਸਿਆਸੀ ਰਣਨੀਤੀਕਾਰ ਨਹੀਂ ਬਣਾਗਾ, ਮੈਂ ਆਪਣੇ ਇਹ ਸਿਆਸਤ ਹੀ ਛੱਡ ਦੂੰਗਾ ਜੀ। ਔਰ ਰਿਟਾਇਰਮੈਂਟ ਲੈ ਵੀ ਲਈ ਉਹਨਾਂ ਨੇ ਘੋਸ਼ਣਾ ਵੀ ਕਰਤੀ। ਹਾਂ, ਉਹਨਾਂ ਨੇ ਘੋਸ਼ਣਾ ਕੀਤੀ ਹੈ, ਪਰ ਉਹਨਾਂ ਨੂੰ ਲੋਕਾਂ ਨੇ ਹਾਲੇ ਸਿਆਸਤ ਵਿੱਚੋਂ ਬਾਹਰ ਜਾਣ ਨਹੀਂ ਦੇਣਾ। ਹਾਲੇ ਉਹਦੀ ਲੋੜ ਬਹੁਤ ਹੈ। ਹਾਲੇ ਤਾਂ ਤਾਜ਼ੀ ਉਹਨਾਂ ਦੇ ਮੁਰੇ ਕੀ ਕਹਿੰਦੇ ਨੇ, ਬਹੁਤ ਵੱਡੀ ਆਫਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਰੱਖੀ ਹੈ। ਉਹ 2022 ਨੂੰ ਵੇਖਦਿਆਂ ਰੱਖੀ ਹੈ ਨਾ, ਅਗਲੇ ਦੂਰਦਰਸ਼ੀ ਨੇ। ਬਿਲਕੁਲ। ਤੇ ਗੱਲ ਇਹ ਹੈ ਕਿ ਇੱਥੇ ਬਾਕੀ ਗੱਲਾਂ ਛੱਡ ਦਈਏ ਆਪਾਂ, ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਮਤਾ ਬੈਨਰਜੀ ਹੁਣਾਂ ਦੀ ਇਹ ਜਿਹੜੀ ਹੈਟ੍ਰਿਕ ਹੈ ਨਾ, ਭਾਵੇਂ ਹੋਰਾਂ ਲੋਕਾਂ ਨੇ ਵੀ ਹੈਟ੍ਰਿਕ ਲਗਾਈਆਂ ਹੋਣਗੀਆਂ, ਪਰ ਜਿਹੜੀ ਇਹ ਹੈਟ੍ਰਿਕ ਆ, ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ।
ਜੀ ਦੋ ਗੱਲਾਂ ਤੁਸੀਂ ਕਹੀਆਂ ਨੇ, ਇੱਕ ਤੇ ਇਤਿਹਾਸ ਦੀ ਗੱਲ ਕੀਤੀ ਹੈ ਵੀ ਇਤਿਹਾਸ ਬਣ ਗਿਆ, ਦੂਜੀ ਗੱਲ ਇਹ ਕਿ ਬੂਟਾ ਲੱਗ ਗਿਆ ਬੀਜੇਪੀ ਦਾ। ਇਹ ਗੱਲ ਸਮਝ ਨਹੀਂ ਆਈ। ਗੱਲ ਇਹ ਹੈ ਕਿ ਜਿੱਦਾਂ ਹੁਣ ਇਤਿਹਾਸ ਦੀ ਗੱਲ ਕਰਦੇ ਸੀ, ਇਤਿਹਾਸਿਕ ਜੇਤੇ ਨੂੰ ਕਿਉਂ ਕਹਿੰਦੇ ਹੈਟ੍ਰਿਕ ਤੇ ਭਾਵੇਂ ਨਿਤਿਸ਼ ਨੇ ਵੀ ਲਗਾਈ ਸੀਗੀ ਬਿਹਾਰ ਦੇ ਵਿੱਚ, ਪਰ ਗੱਲ ਇਹ ਹੈ ਕਿ ਨਿਤਿਸ਼ ਨੇ ਆਪਣੇ ਦਮ ਤੇ ਨਹੀਂ ਸੀ ਲਾਈ, ਉਹਨਾਂ ਨੇ ਸਾਥ ਲਿਆ ਸੀ, ਅਲਾਈਅੰਸ ਦੇ ਵਿੱਚ ਲਗਾਈ ਸੀਗੀ। ਠੀਕ ਹੈ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣੀ ਵੀ ਕਈ ਵਾਰ ਜਿੱਦਾਂ ਇਲੈਕਸ਼ਨ ਲੜਦੇ ਰਹੇ ਆ, ਉਹਨਾਂ ਨੇ ਵੀ 2 ਵਾਰੀ ਰਿਪੀਟ ਕਰ ਲਈ ਸੀ ਆਪਣੀ ਸਰਕਾਰ, ਪਰ ਉਦੋਂ ਵੀ ਉਹ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਸੀਗਾ। ਤੇ ਜੇਕਰ ਅੱਜ ਹੈਟ੍ਰਿਕ ਲਗਾਈ ਹੈ ਇਕੱਲਿਆਂ ਆਪਣੇ ਦਮ ਦੇ ਉੱਪਰ, ਤੇ ਉਹ ਮਮਤਾ ਬੈਨਰਜੀ ਦੇ ਸਿਰ ਸਿਰਾ ਵੱਜਦਾ ਜੀ। ਕਿਉਂ? ਮਮਤਾ ਬੈਨਰਜੀ ਦੀ ਲੜਾਈ ਜਿਹੜੀ ਕਿ ਪਾਰਟੀ ਟੂ ਪਾਰਟੀ ਥੋੜੋ ਸੀਗੀ, ਉਹਨਾਂ ਦੀ ਲੜਾਈ ਤਾਂ ਇੱਕ ਰੀਜਨਲ ਪਾਰਟੀ ਵਰਸਸ ਪ੍ਰਧਾਨ ਮੰਤਰੀ ਸੀ। ਜੀ ਜੀ ਠੀਕ ਹੈ ਨਾ, ਉਹਨਾਂ ਨੇ ਤਾਂ ਪ੍ਰਧਾਨ ਮੰਤਰੀ ਦੇ ਨਾਲ ਦੇਸ਼ ਦੇ ਨਾਲ ਟੱਕਰ ਲਈ। ਇਹਦਾ ਮਤਲਬ ਇਹ ਹੈ ਕਿ 7 ਵਾਰ MP ਰਹਿ ਚੁੱਕੇ, 3 ਵਾਰ ਹੁਣ ਆ ਤੀਸਰੀ ਵਾਰ ਉਹਨਾਂ ਨੇ ਮੁੱਖ ਮੰਤਰੀ ਬਣ ਜਾਣਾ। ਏਡਾ ਵੱਡਾ ਕੱਦ ਕਰ ਲਿਆ ਉਹਨਾਂ ਨੇ ਕਿ ਲੋਕ ਉਹਨਾਂ ਦੇ ਵਿੱਚੋਂ ਪ੍ਰਧਾਨ ਮੰਤਰੀ ਦਾ ਪਰਛਾਵਾਂ ਦੇਖਦੇ ਆ। ਕੀ ਕਹਿਣਾ ਜੋਗੀ ਜੀ ਕਿ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦਾ ਵੀ ਕਾਫੀ ਜ਼ਿਆਦਾ ਪ੍ਰਭਾਵ ਰਿਹਾ, ਉਹਦਾ ਵੀ ਖਮਿਆਜ਼ਾ ਬੀਜੇਪੀ ਨੂੰ ਔਰ ਪ੍ਰਧਾਨ ਮੰਤਰੀ ਨੂੰ ਚੁਕਾਉਣਾ ਪਿਆ। ਬਿਲਕੁਲ ਜੀ, ਦੇਖੋ ਲੋਕ ਦੇਖਦੇ ਨੇ, ਟੀਵੀ ਦੇਖਦੇ ਨੇ, ਠੀਕ ਹੈ, ਲੋਕ ਸੋਸ਼ਲ ਮੀਡੀਆ ਤੇ ਰਹਿੰਦੇ ਨੇ। ਪ੍ਰਧਾਨ ਮੰਤਰੀ ਹੁਣਾਂ ਨੇ ਜਿਹੜੇ ਕਾਨੂੰਨ ਬਣਾਏ ਆ, ਖੇਤੀ ਕਾਨੂੰਨ, ਉਹ ਬਿਨਾਂ ਕਿਸਾਨਾਂ ਦੀ ਰਾਇਸ਼ੁਮਾਰੀ ਤੋਂ ਉਹਨਾਂ ਦੇ ਗਲ ਮੜ ਦਿੱਤੇ, ਥੋਪੇ ਗਏ ਆ ਔਰ ਉਹਨਾਂ ਨੂੰ ਵਾਪਸ ਵੀ ਨਹੀਂ ਲਿਆ ਜਾ ਰਿਹਾ। ਹਾਂ, ਹੁਣ ਲੈ ਲੈਣਗੇ ਸ਼ਾਇਦ, ਕਿਤੇ ਹੁਣ ਲੱਗੂਗਾ ਸੇਕ, ਠੀਕ ਹੈ ਨਾ। ਉੱਥੇ ਕਿਸਾਨ ਗਏ, ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਮਮਤਾ ਬੈਨਰਜੀ ਨੂੰ ਵੋਟਾਂ ਪਾ ਦਿਓ ਜੀ, ਉਹਨਾਂ ਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣੀ। ਠੀਕ ਹੈ ਜੀ, ਉਹਨਾਂ ਨੇ ਪ੍ਰਚਾਰ ਕੀਤਾ, ਉੱਥੇ ਵੱਖ-ਵੱਖ ਜਥੇ ਬਣਾ ਕੇ ਗਏ, ਸਾਰੇ ਆਗੂ ਗਏ, ਰਕੇਸ਼ ਟਕੈਤ, ਗੁਰਨਾਮ ਸਿੰਘ ਚੜੂਨੀ, ਫਿਰ ਦਰਸ਼ਨਪਾਲ, ਸਾਰੇ ਗਏ ਉੱਥੇ। ਠੀਕ ਹੈ ਨਾ, ਉਹਨਾਂ ਨੇ ਵੀ ਉੱਥੇ ਜਾ ਕੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਗੱਲ ਹੋਰ ਆਪਾਂ ਕੀਤੀ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਬੂਟਾ ਲੱਗ ਗਿਆ। ਕਾਰਨ 3 ਸੀਟਾਂ ਤੋਂ ਉੱਠ ਕੇ ਕਿ ਤੁਸੀਂ 80-85 ਤੱਕ ਪਹੁੰਚ ਜਾਣਾ। ਠੀਕ ਹੈ ਨਾ, ਇਹ ਜਿਹੜੀ ਚੀਜ਼ ਆ, ਇਸ ਨੂੰ ਮੈਂ ਇਹ ਬੂਟਾ ਮੰਨਦਾ ਕਿ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਸੀ, ਜੋ ਜਿਸ ਤਰੀਕੇ ਦੇ ਨਾਲ, ਕਿਉਂਕਿ ਸਿਆਸਤ ਆ, ਸਿਆਸਤ ਵਿੱਚ ਦਾਮ ਦੰਡ ਭੇਦ ਸਭ ਕੁਝ ਵਰਤਿਆ ਜਾਣਾ। ਠੀਕ ਹੈ ਨਾ, ਚਾਹੇ ਉਹਨਾਂ ਨੇ MLA ਖਰੀਦੇ ਹੋਣ, ਜੋ ਮਰਜ਼ੀ ਕੀਤਾ ਹੋਵੇ, ਕਿਸੇ ਵੀ ਤਰੀਕੇ ਦੇ ਨਾਲ ਡਰਾ ਕੇ, ਧਮਕਾ ਕੇ, ਲਲਚਾ ਕੇ, ਹਰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰ ਦਿੱਤਾ। ਠੀਕ ਹੈ ਨਾ, ਹੁਣ ਹਾਲਾਤ ਇਹ ਹੈ ਕਿ 2022 ਦੇ ਵਿੱਚ ਪੰਜਾਬ ਦੀ ਇਲੈਕਸ਼ਨ ਹੋਣੀ ਜੀ, ਕਿਤੇ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਉੱਥੋਂ 2-2 ਸੀਟਾਂ ਲੈਂਦੇ ਆ ਕਿਤੇ MP ਦੀਆਂ, ਤੇ ਜਾਂ ਫਿਰ ਉੱਥੇ ਜਿਹੜੇ 20 ਸੀਟਾਂ ਲੈ ਜਾਂਦੇ ਆ ਜੀ, ਠੀਕ ਹੈ, ਜਾਂ 12-12 15-15 ਲੈ ਜਾਂਦੇ ਆ। ਹੁਣ ਕਿਤੇ ਪੰਜਾਬ ਦੇ ਵਿੱਚ ਉਹੋ ਜਿਹੀ ਸਥਿਤੀ ਬਣਾਉਣ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਪ੍ਰਧਾਨ ਮੰਤਰੀ ਵੀ ਉਹੀ ਹੈ, ਗ੍ਰਹਿ ਮੰਤਰੀ ਵੀ ਉਹੀ ਹੈ। ਹੁਣ ਉਹਨਾਂ ਦੀ ਅੱਖ ਕਿਤੇ ਪੰਜਾਬ ਦੇ ਉੱਪਰ ਨਾ ਹੋਵੇ। ਬਿਲਕੁਲ ਜੀ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਇੱਥੇ ਵੀ ਹਾਵੀ ਰਹਿ ਸਕਦਾ ਹੈ। ਬਿਲਕੁਲ ਰਹੇਗਾ ਜੀ, ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਰਹੇਗਾ। ਔਰ ਇਹ ਗੱਲ ਵੀ ਪੱਕੀ ਹੈ ਕਿ ਦੇਖੋ ਜਿਸ ਤਰੀਕੇ ਨਾਲ, ਜਿਸ ਦਲੇਰੀ ਦੇ ਨਾਲ ਮਮਤਾ ਬੈਨਰਜੀ ਨੇ ਇਹ ਦੇਸ਼ ਦਾ ਮੁਕਾਬਲਾ ਕੀਤਾ, ਇਸ ਪ੍ਰਧਾਨ ਮੰਤਰੀ ਦਾ ਮੁਕਾਬਲਾ ਕੀਤਾ, ਉਸੇ ਹੀ ਤਰੀਕੇ ਦੇ ਨਾਲ ਬਾਕੀ ਸਟੇਟਾਂ ਨੂੰ ਹੁਣ ਸੋਚਣਾ ਪਏਗਾ ਕਿ ਸਾਡੀ ਲੜਾਈ ਹੁਣ ਪਾਰਟੀਆਂ ਦੇ ਨਾਲ ਨਹੀਂ ਹੋਣੀ, ਸਾਡੀ ਲੜਾਈ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਹੋਣੀ ਹੈ। ਬਿਲਕੁਲ ਜੀ, ਔਰ ਇਸੇ ਗੱਲ ਦੇ ਨਾਲ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ।